Viewers, welcome back in our program. जी डॉक्टर साहब प्रोग्राम जो साडा जिहड़ा चलदा पिया ਉਹਦੇ ਜਿਹੜਾ ਐਂਡ ਵਾਲਾ ਇਸ਼ੂ ਹੈ ਉਸ ਨੂੰ ਆਪਾਂ ਬਾਅਦ ਵਿੱਚ ਡਿਸਕਸ ਕਰਦੇ ਹਾਂ। ਪਹਿਲਾਂ ਆਪਾਂ ਫੇਸਬੁੱਕ ਜਿਹੜੇ ਮੈਸੇਜ ਆਏ ਨੇ ਉਹ ਲੈਂਦੇ ਹਾਂ। ਸਾਡੇ ਕੋਲ 32 ਦੇ ਕਰੀਬ ਮੈਸੇਜ ਆਏ ਨੇ ਸਾਡੇ ਪਹਿਲੇ ਸੈਗਮੈਂਟ ਤੇ। ਸਾਡੇ ਕੋਲ ਪਹਿਲਾ ਆਇਆ ਹੈ ਮੈਸੇਜ ਮਨਜੀਤ ਸਿੰਘ ਮਠਾਰੂ ਜੀ ਦਾ। ਇਹ ਲਿਖਦੇ ਨੇ ਵੈਰੀ ਫਾਈਨ ਟਰੂ ਇਨਰ ਕਰੂਅਲ ਫੇਸ ਇਜ਼ ਬੀਇੰਗ ਐਕਸਪੋਜ਼ਿੰਗ ਬਾਈ TV84 ਰਾਈਟ ਸਟ੍ਰੋਕ ਐਵਰੀ ਡੇ। Voice of Khalsa is true religion to oppose the tyranny rule of that time by bloody India. ਖਾਲਸਾ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਮਠਾਰੂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਹਮੇਸ਼ਾ ਹੀ ਬਹੁਤ ਤਾਰੀਫ ਦੇ ਸ਼ਬਦ ਕਹਿੰਦੇ ਹੋ ਜੀ, ਸਾਨੂੰ ਇਸ ਨਾਲ ਹੌਸਲਾ ਵੀ ਮਿਲਦਾ ਹੈ। ਔਰ TV84 ਜਦੋਂ ਅਸੀਂ ਲਗਭਗ 5.5 ਸਾਲ ਹੁਣ ਅਸੀਂ ਕਹਿ ਸਕਦੇ ਹਾਂ ਇਹਦੀ ਸ਼ੁਰੂਆਤ ਕੀਤੀ, ਉਦੋਂ ਸਾਡੇ ਸਾਹਮਣੇ ਸੀ ਕਿ ਅਸੀਂ ਕੌਮ ਦੀ ਆਪਣੀ ਪੀੜ, ਆਪਣਾ ਕੌਮੀ ਹੱਕ ਔਰ ਕੌਮੀ ਨਿਸ਼ਾਨਾ ਇਸ ਦੇ ਲਈ ਤਾਂ ਕੰਮ ਕਰਨਾ ਹੈ, ਪਰ ਅਸੀਂ ਸਾਊਥ ਏਸ਼ੀਆ 'ਚ ਸਬ ਕੰਟੀਨੈਂਟ 'ਚ ਜਿਹੜੀਆਂ ਕੌਮਾਂ, ਜਿਹੜੇ ਖਿੱਤੇ ਬ੍ਰਾਹਮਣਵਾਦ ਦੇ ਜ਼ੁਲਮ ਦਾ ਸ਼ਿਕਾਰ ਨੇ ਉਹਨਾਂ ਦੀ ਆਵਾਜ਼ ਵੀ ਬਣਨਾ ਔਰ ਸਮਾਂ ਪਾ ਕੇ ਕੁੱਲ ਦੁਨੀਆ ਦੇ ਵਿੱਚ ਜਿਹੜੀ ਇਨਸਾਨੀਅਤ ਨਾਲ ਜੁੜੇ ਹੋਏ ਮੁੱਦੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਆਪਣੇ ਫੋਕਸ ਦੇ ਵਿੱਚ ਲਿਆਣਾ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ਾਇਦ ਅਲੀ इसको एप्रिशिएट कीता है जी। शायद अली खालिस्तानी लिखते ने सत श्री अकाल, अस्सलाम वालेकुम, वालेकुम सलाम, सत श्री अकाल। दे सारे परिवार नु रब चढ़दी कला च रखे। थैंक यू सो मच। बहुत शुक्रिया। मनिंदर सिंह बाजवा लिखते ने पीपल्स फ्रॉम काउ बेल्ट ऑफ इंडिया, इंडियंस आर डिसग्रेस टू द मैनकाइंड। We Punjabis and Dravidians should come together to get independence from Indian Morans and should create a union of Khalistan and Dravidistan under the name of Union of South Asia like European Union। जी डॉक्टर देखो बिल्कुल ठीक है। इस वेले जे ਅਸੀਂ ਉਹਨਾਂ ਦੀ ਪੀੜ ਨੂੰ ਮਹਿਸੂਸ ਕੀਤਾ ਹੈ, ਕਿਸੇ ਵੇਲੇ ਜਦੋਂ ਉਹ ਵੀ ਮਹਿਸੂਸ ਕਰਨਗੇ ਕਿ ਭਾਈ ਭਾਵੇਂ ਨਾਰਥ ਕਾਊ ਬੈਲਟ ਵਾਲੇ ਜਿਹੜੇ ਹਿੰਦੂਤਵੀ ਨੇ ਉਹ ਉਹਨਾਂ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾ ਰਹੇ ਨੇ, ਪਰ ਸਿੱਖ ਕੌਮ ਜਿਹੜੀ ਆਲਰੇਡੀ ਉਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਈ ਹੈ ਉਹਨਾਂ ਦੇ ਨਾਲ ਖਲੋਤੀ ਹੈ। ਤੇ ਇਹ ਭਾਵਨਾ ਕਿਉਂਕਿ ਬਾਹਰਲੇ ਮੁਲਕਾਂ 'ਚ ਵੀ ਡਾਇਸਪੋਰਾ 'ਚ ਤਾਮਿਲ ਬਹੁਤ ਵੱਡੀ ਗਿਣਤੀ 'ਚ ਨੇ, ਜਿਹੜਾ ਗੁਜਰਾਤੀਆਂ ਤੋਂ ਜੇ ਜ਼ਿਆਦਾ ਨਹੀਂ ਤਾਂ ਗੁਜਰਾਤੀਆਂ ਦੇ ਬਰਾਬਰ ਹੋਣਗੇ। ਔਰ ਇਹ ਜਿਹੜਾ ਇਹਨਾਂ ਦਾ ਜ਼ੁਲਮ ਹੈ ਅਲਟੀਮੇਟਲੀ ਇੱਕ ਆਉਣ ਵਾਲੇ ਸਮੇਂ ਜਦੋਂ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋਵਾਂਗੇ, ਸਾਡੇ ਨਾਲ ਇਕੱਲੇ ਕਸ਼ਮੀਰੀ ਨਹੀਂ ਹੋਣਗੇ, ਸਾਡੇ ਨਾਲ ਤਾਮਿਲ ਵੀ ਹੋਣਗੇ ਔਰ ਹੋਪਫੁਲੀ ਉਹ ਸਿਚੁਏਸ਼ਨ ਬਣਦੀ ਜਾ ਰਹੀ ਹੈ। ਕਸ਼ਮੀਰ ਵਰਕੀ ਜੀ ਸਾਨੂੰ ਲਿਖਦੇ ਨੇ, ਉਹਨਾਂ ਲਿਖਿਆ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਇਸ ਤਰ੍ਹਾਂ ਖਾਲਸਾ ਜ਼ਿੰਦਾਬਾਦ ਨੇ। ਜ਼ਿੰਦਾਬਾਦ 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 ਜੀ। ਗੁਰਦਿਆਲ ਸਿੰਘ ਲਿਖਦੇ ਨੇ ਥੈਂਕਸ ਫॉर ਦਿਸ ਇਨਫੋਰਮੇਸ਼ਨ। ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪਹਿਲੇ ਸੈਗਮੈਂਟ ਤੇ ਲਿਖਿਆ ਹੈ, ਸਾਨੂੰ ਆਪਣਾ ਮਾਣ ਤੇ ਪਿਆਰ ਭੇਜਿਆ। ਇਸੇ ਤਰ੍ਹਾਂ ਆਪਾਂ ਦੂਸਰੇ ਸੈਗਮੈਂਟ 'ਚ ਦੇਖਦੇ ਹਾਂ ਕਿ ਸਾਨੂੰ ਕਿਹੜੇ ਕਿਹੜੇ ਮੈਸੇਜ ਆਏ ਨੇ ਸਾਡੀ ਵੀਰ ਭੈਣਾਂ ਦੇ। ਆਲਰਾਈਟ, ਇਹਦੇ 'ਚ ਫਿਰ ਵੀਰ ਮਨਜੀਤ ਸਿੰਘ ਮਠਾਰੂ ਜੀ ਦਾ ਮੈਸੇਜ ਹੈ, ਦਿਲ ਵਧੀ ਹੈ ਹਿੰਦੂ ਅੱਤਵਾਦੀ ਦੇਸ਼ ਦੀਆਂ ਕਰਤੂਤਾਂ ਨੇ ਜੋ ਕਾਮ ਖਰੋਧ ਦੀਆਂ ਇਤਿਹਾਸਕ ਲੇਖ ਨੇ ਜੋ ਕੌਮਾਂ ਨੂੰ ਕਤਲ ਕਰਨ ਤੇ ਜਗਾਉਣ ਲਈ ਕੰਮ ਕਰਦੀ ਹੈ। ਬਿਲਕੁਲ ਠੀਕ ਹੈ ਜੀ। ਨਿਮਤ ਖਾਨ ਇਟਸ ਦਾ ਇੰਡੀਅਨ ਆਰਮੀ ਸੂਨ ਜੀ, ਕਿ ਵੀ ਇਹਨਾਂ ਦਾ ਐਂਡ ਆਉਣ ਵਾਲਾ ਹੈ। ਔਰ ਉਹਨਾਂ ਨੇ ਮਠਾਰੂ ਸਾਹਿਬ ਨੇ ਲਿਖਿਆ ਵੀ ਤਕਲੀਫ ਦੇ ਵੀ ਹੈ ਕਿ ਜਦੋਂ ਤੁਸੀਂ ਔਰਤ ਦੀ ਪੀੜ ਉਹ ਕਿਤੇ ਵੀ ਹੋਏ, ਸਾਡੀ ਭੈਣ ਹੈ, ਉਹ ਸਾਨੂੰ ਤਕਲੀਫ ਦਿੰਦੀ ਹੈ। ਔਰ ਹੋਰ ਵੀ ਬਹੁਤ ਸਾਰੇ ਮੈਸੇਜ ਜਿਹਦੇ ਵਿੱਚ ਥੰਬਸ ਅਪ ਹੈ, ਸੋ ਅਸੀਂ ਵੀ ਥੰਬਸ ਅਪ ਕਰ ਦਿੰਦੇ ਹਾਂ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਗੱਲ ਅਸੀਂ ਪਾਗਲ ਕੁੱਤੇ ਦੀ ਕਰਕੇ ਹਟੇ ਹਾਂ ਕਿ ਵੀ ਜਦੋਂ ਉਹ ਫਿਰ ਲੱਤ ਫੜਦਾ ਹੈ ਤੇ ਉਹਦੇ ਮੂੰਹ ਚੋਂ ਝੱਗ ਵਗਦੀ ਹੁੰਦੀ, ਭੱਜਿਆ ਜਾਂਦਾ ਹੁੰਦਾ, ਨਾਲ ਨਾਲ ਉਹ ਮਰ ਜਾਣਾ ਹੁੰਦਾ ਉਹਨੇ। ਕਿਉਂਕਿ ਜਦੋਂ ਅਸੀਂ ਪਾਗਲ ਕੁੱਤੇ ਦਾ ਮੈਟਾਫਰ ਯੂਜ਼ ਕਰ ਰਹੇ ਹਾਂ, ਅੱਜ ਇਹਨਾਂ ਨੇ ਪਾਗਲ ਕੁੱਤਿਆਂ ਨੇ ਜਿਹੜੀ ਹੈ ਉਹ ਲੱਤ ਹਰ ਇੱਕ ਦੀ ਫੜੀ ਹੈ, ਲੇਕਿਨ ਅਲਟੀਮੇਟਲੀ ਜਿਹੜਾ ਇਸ ਦਾ ਹੁੰਦਾ ਐਂਡ ਉਹ ਇਹੀ ਹੁੰਦਾ ਵੀ ਕੁੱਤਾ ਮਰ ਜਾਂਦਾ। ਬਿਲਕੁਲ। ਔਰ ਹੁਣ ਅੱਗੇ ਤਾਂ ਜਿਹੜਾ ਮੀਡੀਆ ਕੋਈ ਗੌਰੀ ਲੰਕੇਸ਼, ਕੋਈ ਦੂਸਰੇ ਜਿਹੜੇ ਕੁਲਬੁਰਜੀ ਔਰ 30 ਦੇ ਕਰੀਬ ਜਰਨਲਿਸਟਾਂ ਨੇ ਦੇਸੀ ਮਾਰੇ, ਪਰ ਹੁਣ ਬਾਹਰਲੇ ਜਰਨਲਿਸਟਾਂ ਦੇ ਵਿੱਚ ਵੀ ਜਿਹੜੇ, ਕਿਉਂਕਿ ਇਹਨਾਂ ਦੇ ਬਿਊਰੋ ਦਿੱਲੀ 'ਚ ਨੇ ਜਿੰਨੇ ਵੀ ਇੰਟਰਨੈਸ਼ਨਲ ਮੀਡੀਆ ਹੈ, ਔਰ ਨਿਊਯਾਰਕ ਟਾਈਮਸ ਦੁਨੀਆ ਦਾ ਇੱਕ ਰੈਪਿਊਟਡ ਜਿਹੜਾ ਨਿਊਜ਼ਪੇਪਰ ਹੈ, ਉਹਨਾਂ ਦੀ ਜਿਹੜਾ ਬਿਊਰੋ ਹੈ ਸਾਊਥ ਏਸ਼ੀਅਨ ਬਿਊਰੋ ਦਿੱਲੀ 'ਚ ਹੈ। ਔਰ ਉਸ ਬਿਊਰੋ ਨੂੰ ਇਸ ਵੇਲੇ ਹੈਡ ਕਰਦੇ ਨੇ ਮਿਸਟਰ ਜੈਫਰੀ ਗੈਟਲਮੈਨ, ਸਾਊਥ ਏਸ਼ੀਆ ਬਿਊਰੋ ਚੀਫ ਨੇ ਨਿਊਯਾਰਕ ਟਾਈਮਸ ਦੇ। ਔਰ ਉਹਨਾਂ ਨੇ ਆਪਣਾ ਐਕਸਪੀਰੀਅੰਸ ਹੁਣ ਜਦੋਂ ਦਾ ਯੂਪੀ ਦੇ ਵਿੱਚ ਗੁੰਡਾ ਅਦਿੱਤਿਆਨਾਥ ਬਣਿਆ, ਇਹਨੇ ਦੇਖਿਆ
ਕਿ ਵਿਚਾਰੇ ਗਰੀਬ ਮੁਸਲਮਾਨ ਉਹਨਾਂ ਨੂੰ ਵੱਡੀਆਂ ਫੈਕਟਰੀਆਂ ਜਾਂ ਦੂਜੀਆਂ ਤਾਂ ਪਹਿਲਾਂ ਹੀ ਨਹੀਂ ਸੀ ਲਾਣ ਦਿੰਦੇ। ਉਹਨਾਂ ਚੋਂ ਜਿਹੜੇ ਨੇ ਬਹੁਤ ਸਾਰੇ ਕੋਈ ਸਲਾਟਰ ਹਾਊਸ ਬੁੱਚੜਖਾਨੇ ਚਲਾ ਕੇ ਔਰ ਉਹਨਾਂ ਦੀ ਗਰੀਬ ਆਦਮੀ ਦੀ ਜਿਹੜਾ ਹੈ ਉਹ ਹੋਰ ਉਹਦੇ ਕੋਲ ਹੁੰਦਾ ਵੀ ਨਹੀਂ, ਇਹਦੇ ਨਾਲ ਤੁਸੀਂ ਬੜੇ ਥੋੜੇ ਸੋਰਸ ਨਾਲ ਚਲਾ ਲੈਂਦੇ ਹੋ। ਤੇ ਇਹਨੇ ਐਲਾਨ ਕੀਤਾ ਜੀ ਸਾਰੇ ਬੁੱਚੜਖਾਨਿਆਂ 'ਚ ਗਊਆਂ ਮਾਰੀਆਂ ਜਾਂਦੀਆਂ, ਇਹ ਬੁੱਚੜਖਾਨੇ ਬੰਦ। ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੁੱਚੜਖਾਨੇ ਬੰਦ ਕੀਤੇ। ਹੁਣ ਉਹਦਾ ਇਫੈਕਟ ਕੀ ਹੋ ਰਿਹਾ ਕਿ ਜਿਹੜੇ ਕੁੱਤੇ ਅਲਟੀਮੇਟਲੀ ਬੁੱਚੜਖਾਨਿਆਂ ਦੇ ਬਾਹਰ ਕੋਈ ਹੱਡੀਆਂ ਪਈਆਂ ਨੇ ਕੋਈ ਵਾਧੂ ਉਹ ਵੀ ਦੇ ਦਿੰਦੇ ਹੋਣਗੇ, ਜਿਹੜਾ ਅੰਤੜੀਆਂ ਇਹ ਉਹ ਬਚ ਜਾਂਦਾ। ਹੁਣ ਉਹ ਬੰਦ ਹੋਣ ਨਾਲ ਕੀ ਹੋਇਆ ਵੀ ਕੁੱਤੇ ਜਿਹੜੇ ਨੇ ਉਹ ਹਿਊਮਨ ਬੀਇੰਗਸ ਨੂੰ ਬੱਚਿਆਂ ਨੂੰ ਮਾਰਨ ਲੱਗ ਗਏ ਨੇ, ਖਾਣ ਲੱਗ ਗਏ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਜਿਹੜੀ ਮੇਨ ਸਟੋਰੀ ਹੈ, ਕਿਲਰ ਡੌਗਸ ਟੇਕ 14 ਲਾਈਵਸ, 14 ਜਿਹੜੀਆਂ ਜ਼ਿੰਦਗੀਆਂ ਨੇ। ਸਕੂਲਾਂ ਦੇ ਵਿੱਚ ਗਿਣਤੀ ਘਟ ਗਈ, ਮਾਪਿਓ ਬੱਚਿਆਂ ਨੂੰ ਨਹੀਂ ਭੇਜਦੇ ਕਿਉਂਕਿ ਬੱਚਿਆਂ ਨੂੰ ਟਾਰਗੇਟ ਕਰਦੇ ਨੇ। ਚਾਰ ਚੁਫੇਰੇ ਘੁੰਮ ਰਹੇ ਨੇ ਕੁੱਤੇ ਉਹ ਪੂਰਾ ਗਰੁੱਪ ਬਣਾ ਕੇ। ਔਰ ਇਹ ਨਿਊਯਾਰਕ ਟਾਈਮਸ ਦੇ ਬਿਊਰੋ ਚੀਫ ਨੇ ਸਟੋਰੀ ਕੀਤੀ, ਕਿਲਰ ਡੌਗਸ ਟੇਕ 14 ਲਾਈਵਸ, ਡਿਡ ਕਲੋਜ਼ਿੰਗ ਸਲਾਟਰ ਹਾਊਸਿਸ ਪਲੇ ਰੋਲ। ਉਹਨੇ ਸਵਾਲ ਕੀਤਾ ਕਿ ਕੀ ਇਹ ਜਿਹੜੇ ਪਲੇ ਹਾਊਸ ਜਿਹੜੇ ਸਲਾਟਰ ਹਾਊਸ ਨੇ ਇਹ ਬੰਦ ਹੋਣ ਦਾ ਕਾਰਨ ਹੈ। ਮੈਂ ਇਸ ਤੋਂ ਪਹਿਲਾਂ ਕਿ ਜਿਹੜਾ ਉਹਨਾਂ ਨੇ ਆਪਣਾ ਤਜਰਬਾ ਕਿ ਕਿਵੇਂ ਹਿੰਦੂ ਤਵੀਆਂ ਨੇ ਉਹਨਾਂ ਨੂੰ ਟ੍ਰੋਲ ਕੀਤਾ, ਥ੍ਰੈਟ ਕੀਤਾ, ਜਿਹੜਾ ਕਿ ਉਹਨਾਂ ਨੇ ਇੱਕ ਡਿਸਕਸ਼ਨ ਦੇ ਵਿੱਚ ਜਿਹੜੀ ਡਿਸਕਸ਼ਨ ਜਰਨਲਿਸਟਿਕ ਚੈਲੰਜਸ ਇਨ ਮਾਡਰਨ ਈਰਾ ਟੌਪਿਕ ਤੇ ਹੋਈ, ਉਸ ਤੋਂ ਪਹਿਲਾਂ ਮੈਂ ਉਹਨਾਂ ਦੀ ਸਟੋਰੀ ਦਾ ਜ਼ਿਕਰ ਕਰਦਾ ਜੀ। ਔਰ ਇਹ ਸਟੋਰੀ 22 ਮਈ ਨੂੰ ਜਿਹੜੀ ਹੈ ਛਪੀ ਹੈ ਔਰ ਉਹਦੇ ਚ ਖੈਰਾਬਾਦ ਜਿੱਥੇ ਕਿ ਮੈਕਸਿਮਮ ਡੈਥਸ ਹੋਈਆਂ ਉਹ ਡੇਟ ਲਾਈਨ ਹੈ। On a recent evening, just a few minutes before the sun went down, Sahreen Bano, a 10-year-old girl, walked into a sugarcane field to urinate before going to bed. A pack of wild dogs was waiting for her. The dogs formed a tight ring and then closed in, pulling her down as one dog's teeth sank into her neck. She screamed. Nearby farmers dashed in as fast as they could, rocks, sticks and hose in their hands, yelling in the top of their lungs. Sahreen now lies on a hospital cot, a brown blood-stained bandage wrapped around her neck like a scarf, eyes fluttering, most likely out of danger. ਇਹ ਉਸ ਬੱਚੀ ਦੀ ਕਹਾਣੀ ਜਿਹੜੀ ਬਾਹਰ ਜਿਹੜੀ ਹੈ ਉਹ ਨੇਚਰ ਦੀ ਕਾਲ ਆਨਸਰ ਕਰਨ ਗਈ ਔਰ ਉਹ ਕੁੱਤੇ ਜਿਹੜੇ ਨੇ ਉਸ ਨੂੰ ਪਏ, ਉਹ ਨੈਕ ਤੋਂ ਫੜ ਲਿਆ, ਉਹ ਜ਼ਖਮੀ ਹਾਲਤ 'ਚ ਹੈ। ਫਿਰ ਉਹਨੇ ਕਿਹਾ ਵੀ ਇਹ ਖੈਰਾਬਾਦ 'ਚ ਹੋਇਆ ਔਰ ਜ਼ਾਹਰ ਹੈ ਇਹ ਏਰੀਆ ਮੁਸਲਮਾਨ ਆਬਾਦੀ ਹੈ, ਵਿਚਾਰੇ ਗਰੀਬ ਲੋਕ। Khairabad is one of those little towns of a highway northern India that prosperity and hope seem to have skipped over. ਕਿ ਹੋਰ ਪਾਸੇ ਤੁਹਾਨੂੰ ਖੁਸ਼ਹਾਲੀ ਨਜ਼ਰ ਆ ਸਕਦੀ ਹੈ, ਉੱਥੇ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। The houses are small and smothered in dust. The villagers thin and poor. Most are farmers, many are Muslims. And on this terrifying dog menace, they blame politicians, specifically the Hindu right politicians, whose zeal to protect cows, they say, may have created killer dogs. ਕਿ ਮੁਸਲਮਾਨਾਂ ਦੀ ਆਬਾਦੀ ਹੈ ਉਹ ਇਹਨਾਂ ਨੂੰ ਹਿੰਦੂਤਵੀ ਪੋਲੀਟੀਸ਼ੀਅਨ ਨੂੰ ਕਹਿੰਦੇ ਨੇ ਕਿ ਜੀ ਇਹਨਾਂ ਨੇ ਸਲਾਟਰ ਹਾਊਸ ਬੰਦ, ਬੁੱਚੜਖਾਨੇ ਬੰਦ ਕਰਨ ਦੇ ਨਾਂ ਥੱਲੇ ਇਹਨਾਂ ਕੁੱਤਿਆਂ ਨੂੰ ਜਿਹੜਾ ਉਹ ਆਦਮਖੋਰ ਬਣਾ ਦਿੱਤੇ। ਲਾਸਟ ਈਅਰ a new Hindu right government led by Yogi Adityanath, a monk who is one of India's most divisive figures, was swept into power in the state. Adityanath built his career by pushing a Hindu supremacist agenda and demonizing Muslims. ਹੁਣ ਇਹ ਜਿਹੜੀ ਗੱਲ ਨਿਊਯਾਰਕ ਟਾਈਮਜ਼ ਨੇ ਲਿਖੀ ਇਹ ਹਿੰਦੂ ਤਵੀਆਂ ਨੂੰ ਚੁੱਭ ਗਈ ਕਿ ਜੀ ਉਹਦਾ ਤਾਂ ਸਾਰਾ ਕੈਰੀਅਰ ਹੀ ਇਸ ਚੋਂ ਨਿਕਲਿਆ ਕਿ ਉਹਨੇ ਮੁਸਲਮਾਨਾਂ ਨੂੰ ਡਿਮੋਨਾਈਜ਼ ਕੀਤਾ ਔਰ ਹਿੰਦੂ ਤਵਾ ਦਾ ਜਿਹੜਾ ਉਹਨੇ ਝੰਡਾ ਚੁੱਕਿਆ। ਫਿਰ ਉਹਨਾਂ ਨੇ ਕਿਹਾ one of the first things he did as Uttar Pradesh chief minister was shut down most of the state's slaughter houses, scores of them. The stated reason was that many were operating illegally, but residents are convinced that the yogis and other in his political party wanted to wipe out the meat industry in order to protect cows, a sacred animal in Hindustan. That many Muslims had been employed in the meat industry may also have been attractive to him and to some of his Hindu supremacist followers. ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਸਾਰੀ ਇੰਡਸਟਰੀ ਨੂੰ ਹੀ ਬੰਦ ਕਰ ਦਿੱਤਾ ਹੈ ਔਰ ਉਹਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਲਾਸਟ Wednesday afternoon, minutes after another young girl was mauled in a mango orchard, a squad of police officers wearing jeans and gym shoes rushed to the area. ਵੀ ਉਸੇ ਸ਼ਾਮ ਇੱਕ ਹੋਰ ਬੱਚੀ ਜਿਹੜੀ ਹੈ ਉਹ ਅੰਬ ਦੇ ਦਰਖਤਾਂ ਦੇ ਨੇੜੇ ਇਵੇਂ ਕੁੱਤਿਆਂ ਦਾ ਸ਼ਿਕਾਰ ਹੋਈ ਔਰ ਉਹਨਾਂ ਨੇ ਜਿਹੜਾ ਆਫੀਸਰਸ didn't squeeze off a single shot, the killer dogs had vanished. ਔਰ ਇਸ ਸਾਰੇ ਨੂੰ ਲੰਬੀ ਚੌੜੀ ਸਟੋਰੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਨਤੀਜਾ ਇਹ ਹੈ
कि school attendance is dropping. Khairabad's farmers are terrified to linger in their fields, especially at night. Over the past week, and wild dogs struck again, attacking 5 people. कि लोग किसान खेतां 'ਚ नहीं जा रहे, बच्चे स्कूलों 'ਚ नहीं जा रहे, उन्हां कुत्तियां ने जिहड़ा 5 लोकां ते फिर हमला कीता। और इस पिंड दे विच भी भारत दे बाकी पिंडां वांग बहुत सारे जिहड़े ने ਉਹ ਇਸ ਕਿਸਮ ਦੇ ਕੁੱਤੇ ਨੇ। many of them used to survive of scraps from the slaughterhouses, and after it was abruptly shut down, villagers and veterinarians said some of the state days might have gone mad with hunger, ਕਿ ਵੀ ਕਿਉਂਕਿ ਉਹ ਪਾਗਲ ਨੇ ਭੁੱਖ ਦੇ ਨਾਲ। ਔਰ because these dogs are getting less food, they move toward the neighborhood in search of food, said Dr. R.K. Singh, the director of Indian Veterinary Research Institute. That is leading to intense human animal interaction, कि ਉਹ ਭੁੱਖੇ ਨੇ ਔਰ ਇਸ ਤਰੀਕੇ ਨਾਲ ਉਹ ਹੁਣ ਵਾਇਲੈਂਟ ਹੋ ਕੇ ਹਿਊਮਨਸ ਨੂੰ ਪੈ ਰਹੇ ਨੇ। ਚਿਲਡਰਨ ਹੀ ਸੈਡ ਆਰ ਏ ਸੌਫਟ ਟਾਰਗੇਟ। ਚਿਲਡਰਨ ਜਿਹੜੇ ਨੇ ਜਿਹੜੇ ਉਹ ਇਸ ਕਿਸਮ ਦਾ ਜਿਹੜਾ ਹੈ ਉਹ ਉਹਨਾਂ ਦੇ ਟਾਰਗੇਟ ਨੇ। ਅੱਗੋਂ ਬਹੁਤ ਸਾਰੀ ਉਹਨਾਂ ਨੇ ਹੋਰ ਸਟੋਰੀਜ਼ ਵੀ ਦਿੱਤੀਆਂ ਨੇ। ਇੱਕ ਵੂਮਨ ਹੈ ਜਿਹੜੀ ਦੋ who lost one of her sons to an attack by dogs. Some schools are seeing falling attendance because of the fear of dog attacks. ਇਸ ਬੀਬੀ ਦੀ ਹੈ ਕਿ ਜਿਹਦਾ ਇੱਕ ਬੱਚਾ ਕੁੱਤਿਆਂ ਨੇ ਮਾਰ ਕੇ ਖਾ ਲਿਆ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਕੁੱਤੇ ਨੇ ਇਹ ਜਿਹੜੇ ਨੇ ਬੜੀ ਤੇਜ਼ੀ ਨਾਲ, but there are normal stays villages insist they can run 40 miles per hour. ਕੁੱਤੇ 40 ਮੀਲ ਘੰਟੇ ਦੀ ਸਪੀਡ ਨਾਲ, the faster than a motorbike, said Ayub Khan, a village elder. Their mouths are larger, their health better, and he added with wide eyes and knowing not, their jump is very long. ਹੁਣ ਇਸ ਕਿਸਮ ਦੀ ਨਸਲ ਵੀ ਕੁੱਤਿਆਂ ਦੀ ਜਿਹੜੀ ਹੈ 40 ਮੀਲ ਸਪੀਡ ਤੇ ਦੌੜਨ ਵਾਲੇ। ਔਰ ਇਹ ਸਾਰੇ ਦੀ ਸਟੋਰੀ ਨੂੰ ਮੈਂ ਅੱਗੇ ਨਾ ਹੀ ਲਿਜਾਵਾਂ। ਹੁਣ ਇਸ ਸਾਰੇ ਚੋਂ ਉਹਨੇ ਇਨ ਦਾ ਐਂਡ ਇਹੀ ਕਿਹਾ, ਇਨ ਦਾ ਡਿਸਟ੍ਰਿਕਟ ਹਸਪੀਟਲ ਦਾ ਯੰਗ ਚਿਲਡਰਨ who barely escaped lie on their backs in metal cots, one after the other, blood soaked bandages wrapped around their necks. ਵੀ ਲਾਈਨ ਲੱਗੀ ਹੋਈ ਹੈ ਬੱਚਿਆਂ ਦੀ ਜਿਨ੍ਹਾਂ ਦੇ ਖੂਨ ਜਿਨ੍ਹਾਂ ਦੀਆਂ ਪੱਟੀਆਂ ਚੋਂ ਵੀ ਬਾਹਰ ਨਿਕਲੇ। ਦਿਸ ਇਜ਼ ਦਾ ਚੀਫ ਮਿਨਿਸਟਰਸ ਰਿਸਪੌਂਸਿਬਿਲਿਟੀ, ਸੈਡ ਵਨ ਮਦਰ ਰਾਣੀ ਸ਼ਰਮਾ। ਉਹਨੇ ਕਿਹਾ ਇਹ ਮੁੱਖ ਮੰਤਰੀ, ਬਟ ਦੈਨ ਸ਼ੀ ਸ਼ੁਕ ਹਰ ਹੈਡ ਐਜ਼ ਇਫ ਕਮਿੰਗ ਟੂ ਹਰ ਸੈਂਸਿਸ, ਓਨਲੀ ਗੋਡ ਹੈਲਪਸ ਦਾ ਪੂਅਰ। ਹੁਣ ਇਹ ਇੱਕ ਬਿਊਰੋ ਚੀਫ ਨਿਊਯਾਰਕ ਟਾਈਮਸ ਨੇ ਸਟੋਰੀ ਕੀਤੀ ਤੇ ਉਹਦੇ ਨਾਲ ਹੋਇਆ ਕਿ ਇਹ ਉਹ ਆਪਣਾ ਐਕਸਪੀਰੀਅੰਸ ਦੱਸ ਰਿਹਾ। ਇਹ ਸੀਨੀਅਰ ਨਿਊਯਾਰਕ ਟਾਈਮਸ ਜਰਨਲਿਸਟ ਔਨ ਵੈਨਸਡੇ ਸੈਡ he had to face anger and hatred and was called Hindu-phobic and racist after he did a story on how closure of slaughterhouses in Uttar Pradesh may have been the reason for dogs attacking human beings in the state. ਉਹਨੇ ਕਿਹਾ ਜੀ ਮੈਂ ਆ ਸਟੋਰੀ ਕੀਤੀ, ਮੈਨੂੰ ਨਸਲਵਾਦੀ ਹਿੰਦੂਆਂ ਨੂੰ ਨਫ਼ਰਤ ਕਰਨ ਵਾਲਾ ਰੇਸਿਸਟ। ਔਰ ਇਹ ਪੈਨਲ ਡਿਸਕਸ਼ਨ ਜਰਨਲਿਸਟਿਕ ਚੈਲੰਜਸ ਇਨ ਮਾਡਰਨ ਈਰਾ ਚ ਉਹਨੇ ਕਿਹਾ he was trolled by the readers despite the fact that he had carefully balanced the story by including the other side of it in the write-up published on Tuesday. ਉਹਨੇ ਕਿਹਾ ਮੰਗਲਵਾਰ ਜਿਹੜਾ ਛਪਿਆ ਮੈਂ ਦੂਸਰਿਆਂ ਦਾ ਵਿਊ ਪੁਆਇੰਟ ਵੀ ਦਿੱਤਾ ਔਰ ਇੱਕ ਬੈਲੈਂਸਡ ਸਟੋਰੀ ਸੀ, ਪਰ ਮੈਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਟ੍ਰੋਲ ਕੀਤਾ। I was operating in a state jacket and I was ready to get beating. ਕਿ ਵੀ ਮੈਨੂੰ ਇਹ ਸੀ ਵੀ ਹੁਣ ਵੀ ਮੈਨੂੰ ਕੁੱਟਿਆ ਮੈਂ ਇਸ ਕਿਸਮ ਦੇ ਹਾਲਾਤ। I was not receiving a cool criticism. ਮੈਨੂੰ ਕੋਈ ਇਹ ਨਹੀਂ ਹੈ ਕਿ ਕੋਈ genuine criticism ਸੀ। It is really angry and hatred, saying I am Hindu-phobic, racist, and the New York Times again started attacking the BJP. ਉਹ ਕਹਿ ਰਹੇ ਜੀ ਨਿਊਯਾਰਕ ਟਾਈਮਸ ਨੇ BJP ਤੇ ਹਮਲਾ ਸ਼ੁਰੂ ਕਰ ਦਿੱਤਾ। ਕੁੱਤਿਆਂ ਨੇ ਨਹੀਂ, ਕੁੱਤੇ ਨਹੀਂ ਮਾਰ ਰਹੇ ਲੋਕਾਂ ਨੂੰ, ਨਿਊਯਾਰਕ ਟਾਈਮਸ BJP ਨੂੰ ਤੇ ਪਈ। He said the news story Killer Dogs Take 49 ਜਿਹੜੀ ਮੈਂ ਪੜ੍ਹੀ ਹੈ tried to explain the reason for the attack by canines in Uttar Pradesh. Jeffrey said the dogs were initially eating the scraps of meat around. उन्होंने कहानी चो किया है। This was not me saying. People living around the area said उन्होंने कहा जो मैं स्टोरीज किया मैं थोड़ी किया। ये लोग कह रहे सी कि जी स्लाटर हाउस बंद होए, कुत्ते उथों खांदे सी कुछ ना कुछ, हुण भुखे ने, हुण बच्चे खा रहे हैं। The panel also included senior journalist Rajdeep Sardesai, who said newsrooms had undergone McDonaldization. उन्होंने कहा भी ये खबरां जड़ियां न्यूज़ वालियां नूं बाहर जाके कढ़नियां चाहिए, वो हुण डरदे बाहर ही नहीं निकलदे है ते वो न्यूज़ रूम जड़े ने वो मैकडोनल्ड बन गए ने कि उत्थे बैठे ही ने और जो उन्हां नूं छपी छपाई खबर दिंदी है छाप दिंदे ने। लाइक ए फास्ट बर्गर, वन गेट्स इट, ईट्स इट एंड फॉरगेट्स इट। फास्ट बर्गर है
ਤੁਸੀਂ ਕੀਤਾ ਛੱਡਿਆ ਔਰ ਫਿਰ ਭੁੱਲ ਗਏ ਜੀ cautioning against the danger of polarization Sardesai lamented that those who question were being branded as prostitutes prostitute ਹੁੰਦਾ ਹੈ ਸ਼ਬਦ ਉਹਨੇ ਕਿਹਾ ਜੀ ਜਿਹੜੇ ਚੈਲੰਜ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਇਹ ਉਹਨਾਂ ਵਾਂਗ ਹੀ ਨੇ ਇਹ ਪ੍ਰੈਸਟੀਟਿਊਟ ਨੇ ਇਹ ਬੀਜੇਪੀ ਦੇ ਸੋਸ਼ਲ ਮੀਡੀਆ ਨੇ ਵਰਡ ਕੋਇਨ ਕੀਤਾ ਹੈ some younger Indians are cheering this off this makes the future of journalists difficult to find the middle path ਉਹਨੇ ਕਿਹਾ ਜੀ ਐਸੇ ਇਹਨਾਂ ਨੇ ਯੰਗਰ ਜਨਰੇਸ਼ਨ ਪਿੱਛੇ ਪਾਈ ਹੋਈ ਹੈ ਕਿ ਜਿਹੜਾ ਜਰਨਲਿਸਟ ਦਾ ਫਿਊਚਰ ਹੈ ਉਹ ਬੜਾ ਖਤਰੇ 'ਚ ਹੈ ਔਰ in the end echoing gentleman Sardesai said not all stories contain the other side. However, when he did that, I was accused of being monkey balancer or sold out, he said. Journalists in India were either way in a difficult position. If I criticize you, I am sold out. Even if I don't, I am sold out. ਕਿ ਹਾਲਤ ਇਹ ਹੈ ਕਿ ਜੇ ਮੈਂ ਤੁਹਾਨੂੰ ਕ੍ਰਿਟਿਸਾਈਜ਼ ਕਰਦਾ ਤਾਂ ਫਿਰ ਉਹ ਕਹਿਣਗੇ ਦੂਜੇ ਕਿ ਵਿਕ ਗਿਆ ਜੇ ਮੈਂ ਨਹੀਂ ਕਰਦਾ ਫਿਰ ਉਹ ਕਹਿਣਗੇ ਕਿ ਵਿਕ ਗਿਆ ਲੁਕਿੰਗ ਐਟ ਦਾ ਅਮਰੀਕਨ ਸਕ੍ਰਾਈਬ ਉਹ ਹੁਣ ਇਹ ਸਰਦਸਾਈ ਜਿਹੜਾ ਬਿਊਰੋ ਚੀਫ ਹੈ ਨਿਊਯਾਰਕ ਟਾਈਮਜ਼ ਦਾ ਉਹਦੇ ਵੱਲ ਦੇਖ ਕੇ ਕਹਿੰਦਾ ਹੀ ਸੈਡ ਯੂ ਹੈਵ ਵਨ ਟਰੰਪ ਵੀ ਤੁਹਾਡੇ ਕੋਲ ਤਾਂ ਇੱਕੋ ਹੀ ਟਰੰਪ ਹੈ ਵੀ ਹੈਵ ਡਜ਼ਨਸ ਆਫ ਪਿਊਟੇਟਿਵ ਟਰੰਪਸ ਇਨ ਦਾ ਕੰਟਰੀ ਈਚ ਆਫ whom wants to teach the media a lesson ਵੀ ਤੁਹਾਡੇ ਤਾਂ ਇੱਕ ਟਰੰਪ ਪਿੱਛੇ ਪਿਆ ਮੀਡੀਆ ਦੇ ਵੀ ਮੈਂ ਲੈਸਨ ਦੇਣਾ ਇੱਥੇ ਇੰਨੇ ਕੁ ਟਰੰਪ ਨੇ ਉਹ ਸਾਰਿਆਂ ਨੂੰ ਹੀ ਲੱਗੇ ਹੋਇਆ ਹੈ ਸਬਕ ਦੇਣ ਲੈਸਨ ਦੇਣ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਹਕੀਕਤ ਉੱਥੇ ਕੀ ਹੈ ਜੇ ਬਿਊਰੋ ਚੀਫ ਨਿਊਯਾਰਕ ਟਾਈਮਜ਼ ਦਾ ਉਹਦਾ ਇਹ ਹਾਲ ਕਰਤਾ ਇੱਕ ਬੈਲੈਂਸਡ ਸਟੋਰੀ ਕੁੱਤਿਆਂ ਦੀ ਸਟੋਰੀ ਹੈ ਕਿ ਭਈ ਇਹ ਜਿਹੜੇ ਨੇ ਉਹਦਾ ਕਾਰਨ ਲੋਕ ਹੀ ਕਹਿੰਦੇ ਨੇ ਵੀ ਸਲਾਟਰ ਹਾਊਸਸ ਬੰਦ ਹੋਣੇ ਔਰ ਉਹਨੂੰ ਉਹ ਕਹਿ ਰਹੇ ਨੇ ਰੇਸਿਸਟ ਐਂਟੀ ਹਿੰਦੂ ਔਰ ਕਹਿੰਦੇ ਹੋਣੇ ਵੀ ਯੈਂਕੀ ਭਾਗ ਜਾਓ ਤੁਮਕੋ ਸਬਕ ਸਿਖਾ ਦੇਂਗੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਦਾ ਸ਼ਬਦ ਆਸਾ ਰਾਗ ਦਾ ਆਸਾ ਮਹੱਲਾ ਤੀਜਾ ਚੁਣਿਆ ਜੀ ਗੁਰ ਸਾਇਰ ਸਤਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ ਬੂਝੈ ਜਿਸ ਆਪ 부ਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਝੀ ਹੋਏ ਗੁਰ ਪ੍ਰਸਾਦੀ ਅਗਿਆਨ ਬਿਨਾਸੈ ਅੰਦਨ ਜਾਗੈ ਵੇਖੈ ਸੋਏ ਰਹਾਓ ਜ਼ਾਹਰ ਹੈ ਲਾਹੌਰ ਦੀ ਸ਼ਬਦ ਰਹਾਓ ਦੀ ਤੁਕ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਜੀ ਔਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਹ ਜਿਹੜੀ ਨਿਰੰਕਾਰ ਦੀ ਯਾਦ ਹੈ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਔਰ ਇਹ ਪਹਿਲੇ ਚ ਆ ਜਾਂਦਾ ਹੈ ਗਿਆਨ ਰਤਨ ਸਭ ਸੋਝੀ ਹੋਏ ਗੁਰ ਪ੍ਰਸਾਦੀ ਅਗਿਆਨ ਬਿਨਾਸੈ ਅਨ ਦਿਨ ਜਾਗੈ ਵੇਖੈ ਸੋਏ ਕਿ ਗੁਰੂ ਦੀ ਬਖਸ਼ਿਸ਼ ਦੇ ਨਾਲ ਸੋਝੀ ਹੁੰਦੀ ਹੈ ਅੰਤਰਾਤਮੇ ਗਿਆਨ ਆਉਂਦਾ ਤੇ ਜਦੋਂ ਉਹ ਸੋਝੀ ਹੁੰਦੀ ਹੈ ਅਗਿਆਨ ਬਿਨਾਸ ਹੈ ਇਗਨੋਰੈਂਸ ਜਿਹੜੀ ਹੈ ਉਹ ਭੱਜ ਜਾਂਦੀ ਹੈ ਜੀ ਅੰਦਨ ਜਾਗੈ ਵੇਖੈ ਸੋਏ ਫਿਰ ਉਸ ਵਾਹਿਗੁਰੂ ਦੀ ਹੋਂਦ ਦਿਨੇ ਰਾਤ ਮਹਿਸੂਸ ਹੁੰਦੀ ਹੈ ਤੇ ਸਤਿਗੁਰ ਜਾਗਤਾ ਹੈ ਦਿਓ ਜਾਗਤ ਜੋਤ ਸਤਿਗੁਰੂ ਦੇ ਨਾਲ ਪ੍ਰੀਤ ਬਣਦੀ ਹੈ ਹਨੇਰਾ ਭੱਜ ਜਾਂਦਾ ਔਰ ਇਹੀ ਗਿਆਨ ਰਤਨ ਇਹੀ ਜੂਲ ਹੈ ਇਹੀ ਗਿਆਨ ਹੈ ਇਹੀ ਜਿਹੜਾ ਐਨਲਾਈਟਨਮੈਂਟ ਹੈ ਔਰ ਸ਼ੁਰੂਆਤ ਕੀਤੀ ਗੁਰ ਸਾਇਰ ਸਤਗੁਰ ਸੱਚ ਸੋਏ ਸਾਇਰ ਕਹਿੰਦੇ ਨੇ ਸਮੁੰਦਰ ਨੂੰ ਕਿ ਗੁਰੂ ਸਮੁੰਦਰ ਹੈ ਗੁਰੂ ਅਲਟੀਮੇਟ ਟਰੂਥ ਹੈ ਔਰ ਪੂਰੇ ਭਾਗ ਗੁਰ ਸੇਵਾ ਹੋਏ ਗੁਰੂ ਦੀ ਸੇਵਾ ਰੱਬ ਦੀ ਯਾਦ ਰੱਬ ਦੇ ਬੰਦਿਆਂ ਦੀ ਸੇਵਾ ਇਹ ਵੀ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਹੁੰਦੀ ਹੈ ਸੋ ਬੁਝੈ ਜਿਸ ਆਪ 부ਝਾਏ ਗੁਰ ਪ੍ਰਸਾਦੀ ਸੇਵ ਕਰਾਏ ਇਹ ਉਸ ਨੂੰ ਹੀ ਸਮਝ ਆਉਂਦੀ ਹੈ ਜਿਹਨੂੰ ਰੱਬ ਆਪ ਸਮਝਾਉਣਾ ਚਾਹੁੰਦਾ ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਸੇਵਾ ਦੇ ਵਿੱਚ ਲੱਗਦਾ ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਝੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੇ ਆਵਣ ਜਾਣ ਰਹਿ ਥਿਰ ਨਾਮ ਸਮਾਣੇ ਕਿ ਜਦੋਂ ਇੱਕ ਵਾਰ ਉਸ ਵਾਹਿਗੁਰੂ ਦੇ ਨਾਮ ਦਾ ਰਤਨ ਅੰਦਰ ਵਸ ਜਾਂਦਾ ਹੈ ਮੋਹ ਗੁਮਾਨ ਗੁਰ ਸ਼ਬਦ ਜਲਾਏ ਫਿਰ ਦੁਨਿਆਵੀ ਮੋਹ ਗੁਮਾਨ ਹੰਕਾਰ ਨੂੰ ਕਹਿੰਦੇ ਨੇ ਉਸ ਹੈਂਕੜਬਾਜ਼ੀ ਨੂੰ ਕਹਿੰਦੇ ਨੇ ਗਰੂਰ ਨੂੰ ਕਹਿੰਦੇ ਨੇ ਕਿ ਵੀ ਇਹ ਸਭ ਜਿਹੜਾ ਉਹ ਖਤਮ ਹੋ ਜਾਂਦਾ ਹੈ ਇਹ ਸੜ ਜਾਂਦਾ ਹੈ ਗੁਰ ਸ਼ਬਦ ਜਲਾਏ ਗੁਰੂ ਦਾ ਸ਼ਬਦ ਇਸ ਮੋਹ ਨੂੰ ਔਰ ਗਰੂਰ ਨੂੰ ਸਾੜ ਦਿੰਦਾ ਹੈ ਪੂਰੇ ਗੁਰ ਤੇ ਸੋਝੀ ਪਾਏ ਇਹ ਜਿਹੜੀ ਅਲਟੀਮੇਟ ਟਰੂਥ ਹੈ ਪੂਰੇ ਗੁਰੂ ਦੀ ਬਖਸ਼ਿਸ਼ ਨਾਲ ਸਮਝ ਆਉਂਦੀ ਹੈ ਅੰਤਰ ਮਹਿਲ ਗੁਰ ਸ਼ਬਦ ਪਛਾਣੇ ਆਵਣ ਜਾਣ ਰਹਿ ਥਿਰ ਨਾਮ ਸਮਾਣੇ ਉਹਦੇ ਅੰਦਰ ਗੁਰੂ ਸ਼ਬਦ ਦੀ ਪਛਾਣ ਅੰਦਰ ਵਾਹਿਗੁਰੂ ਆ ਕੇ ਵਸਦਾ ਤੇ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ
ਥਿਰ ਨਾਮ ਸਮਾਣੇ ਅਲਟੀਮੇਟ ਥਿਰ ਨਾਮ ਵਾਹਿਗੁਰੂ ਦੀ ਹੋਂਦ ਵਾਹਿਗੁਰੂ ਦੀ ਯਾਦ ਅੰਦਰ ਆ ਵਸਦੀ ਹੈ ਜੀ। ਜੰਮਣ ਮਰਨਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹ ਗੁਬਾਰ ਪਰ ਨਿੰਦਾ ਬਹੁ ਕੂੜ ਕਮਾਵੇ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਏ ਸਮਾਵੇ। ਇੱਕ ਪਾਸੇ ਉਹਨਾਂ ਦੀ ਅਵਸਥਾ ਦੱਸੀ ਹੈ ਜਿਹੜੇ ਰੱਬ ਨਾਲ ਜੁੜ ਕੇ ਕਿਵੇਂ ਗਿਆਨ ਦੇ ਉਸ ਰਤਨ ਨੂੰ ਪਾਉਂਦੇ ਨੇ, ਤੇ ਦੂਸਰੇ ਪਾਸੇ ਉਹ ਨੇ ਜਿਹੜੇ ਜੰਮਣ ਮਰਨ ਦੇ ਵਿੱਚ ਰਹਿੰਦੇ ਨੇ। ਜੰਮਣ ਮਰਨਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹ ਗੁਬਾਰ, ਜਿਹੜਾ ਮਨ ਦੇ ਮਗਰ ਲੱਗਣ ਵਾਲੇ ਨੇ ਉਹ ਮਾਇਆ ਦੇ ਔਰ ਮੋਹ ਦੇ ਗੁਬਾਰ ਦੇ ਵਿੱਚ, ਉਸ ਡਸਟ ਦੇ ਵਿੱਚ, ਉਸ ਧੂੜ ਦੇ ਵਿੱਚ ਹੀ ਜੀਵਨ ਬਰਬਾਦ ਕਰਦੇ ਨੇ। ਉਹ ਹਮੇਸ਼ਾ ਦੂਸਰਿਆਂ ਦੀ ਨਿੰਦਾ ਪਰ ਨਿੰਦਾ ਬਹੁ ਕੂੜ ਕਮਾਵੇ। ਉਹਨਾਂ ਦੀ ਜੀਵਨ ਜਾਂਚ ਦੇ ਵਿੱਚ ਕੂੜ ਪ੍ਰਧਾਨ ਹੁੰਦਾ ਹੈ, ਕੂੜ ਫਿਰੇ ਪ੍ਰਧਾਨ ਹੋਵੇ ਲਾ ਲਓ। ਉਹ ਇੱਕ ਗੰਦ ਦੇ ਕੀੜੇ ਵਾਂਗ ਨੇ ਔਰ ਅਲਟੀਮੇਟਲੀ ਜਿਵੇਂ ਵਿਸ਼ਟਾ ਦਾ ਕੀੜਾ ਉਹਦੇ ਚੋਂ ਨਿਕਲਦਾ ਉਹਦੇ 'ਚ ਹੀ ਖਤਮ ਹੋ ਜਾਂਦਾ ਹੈ, ਇਵੇਂ ਉਹ ਦੁਨਿਆਵੀ ਮੋਹ ਦੇ ਵਿੱਚ ਖਤਮ ਹੁੰਦੇ ਨੇ। ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ ਸਤ ਸੰਗਤ ਮਿਲ ਸਭ ਸੋਝੀ ਪਾਏ ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ। ਕਿ ਜਦੋਂ ਸਤ ਸੰਗਤ ਦੇ ਵਿੱਚ ਅਸੀਂ ਮਿਲ ਕੇ ਬੈਠਦੇ ਹਾਂ ਇਹਨਾਂ ਗੱਲਾਂ ਦੀ ਸੋਝੀ ਸਮਝ ਆਉਂਦੀ ਹੈ। ਗੁਰੂ ਦੇ ਸ਼ਬਦ ਦੇ ਉੱਤੇ ਕਮਾਈ ਕਰਨ ਦੇ ਨਾਲ ਬਾਰ-ਬਾਰ ਉਸ ਨੂੰ ਯਾਦ ਕਰਨ ਦੇ ਨਾਲ ਵਾਹਿਗੁਰੂ ਦੀ ਭਗਤੀ ਦ੍ਰਿੜ ਹੁੰਦੀ ਹੈ। ਔਰ ਜਦੋਂ ਭਗਤੀ ਦ੍ਰਿੜ ਹੋ ਕੇ ਉਹ ਨਾਮ ਅੰਦਰ ਸਥਿਰ ਹੋ ਕੇ ਟਿਕ ਜਾਂਦਾ ਹੈ ਭਾਣਾ ਮੰਨੇ ਸਦਾ ਸੁਖ ਹੋਏ। ਫਿਰ ਭਾਣਾ ਮੰਨਣ ਦੀ ਜਾਚ ਆ ਜਾਂਦੀ ਹੈ। ਜਿਵੇਂ ਵੀ ਵਾਹਿਗੁਰੂ ਕਰਦਾ ਹੈ ਉਹਦੇ ਹੁਕਮ 'ਚ ਇਸ ਗੱਲ ਦੀ ਸਮਝ ਆ ਜਾਂਦੀ ਹੈ। ਜਦੋਂ ਭਾਣਾ ਮੰਨਣਾ ਆ ਗਿਆ ਸਮਝੋ ਸਦਾ ਸੁਖ ਹੋਏ, ਉਹ ਹਮੇਸ਼ਾ ਸੁਖ ਕਾਰਕ ਹੋਏਗਾ। ਨਾਨਕ ਸੱਚ ਸਮਾਵੈ ਸੋਏ। ਇਸ ਕਿਸਮ ਦਾ ਗੁਰਮੁਖ ਅਲਟੀਮੇਟਲੀ ਉਸ ਅਲਟੀਮੇਟ ਟਰੂਥ ਦੇ ਨਾਲ ਜੁੜੇਗਾ, ਉਸ ਸੱਚ ਦੇ ਵਿੱਚ ਹੀ ਸਮਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੀ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।